ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜੋ ਵੀ ਕੋਈ ਅਚੀਵਮੈਂਟਸ ਹੋਈਆਂ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਵੇ। ਮਹਾਰਾਜਾ ਜੀ ਦੇ ਬਾਰੇ ਚ ਕਹਿਣ ਲਈ ਮੇਰੇ ਕੋਲ ਮੈਂ ਖਿਆਲ ਇੰਨਾ ਕਿਹਾ ਕਿ ਮੈਂ ਇਹਦੇ ਬਾਰੇ ਕਰਨਾ ਕਿ ਹੁਣ ਤੁਸੀਂ ਘੰਟੇ ਵੀ ਦਿਓ ਤੇ ਉਹਦੇ ਬਾਰੇ ਚ ਗੱਲ ਹੋ ਸਕਦੀ ਹੈ। ਮੈਂ ਅੱਜ ਕੁਝ ਚਾਹੁੰਦੀਆਂ ਗੱਲਾਂ ਸਿਰਫ ਇਹ ਦੱਸਾਂਗੀ ਕਿ ਜਦੋਂ ਮਹਾਰਾਜਾ ਜੀ ਦੀ ਪੈਦਾਇਸ਼ ਹੁੰਦੀ ਹੈ ਤੇ 1780 ਦੇ ਵਿੱਚ ਉਹਨਾਂ ਦੇ ਮਾਪਿਆਂ ਨੇ ਉਹਦਾ ਨਾਮ ਬੁੱਧ ਸਿੰਘ ਰੱਖਿਆ ਸੀ, ਲੇਕਿਨ ਉਹਨਾਂ ਦੇ ਵਾਲਿਦ ਸਾਹਿਬ ਮਹਾ ਸਿੰਘ ਨੇ ਉਹਨਾਂ ਦਿਨਾਂ ਜਦੋਂ ਰਸੂਲ ਨਗਰ ਫਤਿਹ ਕੀਤਾ ਤੇ ਉਹਨਾਂ ਦਾ ਨਾਮ ਫਿਰ ਰਣਜੀਤ ਸਿੰਘ ਰੱਖਿਆ ਗਿਆ। ਔਰ ਮੈਂ ਕਹਿੰਦੀ ਹਾਂ ਕਿ ਅੱਜ ਤੱਕ ਘਰ ਕੋਈ ਬਾਲ ਐਸਾ ਹੋਏਗਾ ਕਿ ਜਿਹਦਾ ਨਾਮ ਉਹਦੇ ਤੇ ਐਡਾ ਪੂਰਾ ਆਇਆ ਹੋਵੇ ਕਿ ਰਣਜੀਤ ਜੰਗ ਜਿੱਤਣ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਇਦ ਕੋਈ ਵੀ ਜ਼ਿੰਦਗੀ 'ਚ ਐਸੀ ਜੰਗ ਨਹੀਂ ਸੀ ਜਿਹੜੀ ਕਿ ਉਹਨਾਂ ਨੇ ਹਾਰੀ ਹੋਵੇ। ਸੋ ਵਾਟ ਅ ਮੈਨ ਹੀ ਵਾਸ। ਐਂਡ ਜਿਸਲੇ ਮੈਂ ਮਹਾਰਾਜ ਇਹ ਤੁਹਾਨੂੰ ਹਰ ਜਗ੍ਹਾ ਤੇ ਇਕੱਠੇ ਹੀ ਨਜ਼ਰ ਆਉਂਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਜਿਸਲੇ ਆਉਣ ਦਾ ਵਾਕਿਆ ਹੈ, ਲੋਕਾਂ ਨੇ ਬੜੇ ਵੱਡੇ ਸ਼ਹਿਰ ਫਤਿਹ ਕੀਤੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰੀਆਂ ਦੇ ਦਿਲ ਫਤਿਹ ਕੀਤੇ। ਉਹ ਇੰਜ ਕਿ ਜਿਸਲੇ ਉਹ ਲਾਹੌਰ ਵੱਲ ਵੱਧਦਾ ਹੈ ਤੇ ਲਾਹੌਰੀਆਂ ਨੇ ਆਪੇ ਹੀ ਉਹਦੇ ਲਈ ਸਾਰੇ ਦਿਲ ਦੇ ਵੀ ਬੂਹੇ ਖੋਲੇ ਤੇ ਸ਼ਹਿਰ ਦੇ ਵੀ ਬੂਹੇ ਖੋਲੇ। ਬਹੁਤ ਸਾਰੇ ਕਿੱਸੇ ਬਹੁਤ ਸਾਰੇ ਵਾਕਿਏ ਉਸ ਦੌਰ ਤੇ ਜਿਹੜੇ ਨੇ ਉਹ ਐਸੋਸੀਏਟ ਕੀਤੇ ਜਾਂਦੇ ਨੇ। ਮੈਂ ਫਿਰ ਉਸ ਤਫਸੀਲ 'ਚ ਨਹੀਂ ਜਾਵਾਂਗੀ, ਕਦੀ ਮੌਕਾ ਮਿਲੇ ਤੇ ਮੈਂ ਤੁਹਾਨੂੰ ਜ਼ਰੂਰ ਕਹਾਣੀਆਂ ਸੁਣਾਵਾਂ ਕਿ ਜਦੋਂ ਮਹਾਰਾਜਾ ਜੀ ਲਾਹੌਰ ਆਉਂਦੇ ਨੇ ਤੇ ਫਿਰ ਉਹਨਾਂ ਨੇ ਲਾਹੌਰ ਆ ਕੇ ਕੀ ਕੁਝ ਕੀਤਾ। ਔਰ ਉਸ ਤੋਂ ਬਾਅਦ ਜਿਹੜਾ ਲਾਹੌਰ ਸ਼ਹਿਰ ਜਿਹੜਾ ਹੈ ਉਹ ਕੋਈ 100-150 ਸਾਲ ਦੀ ਇੱਕ ਬੜਾ ਹੀ ਭੈੜਾ ਟਾਈਮ ਗੁਜ਼ਾਰ ਰਿਹਾ ਸੀ ਔਰ ਉਹਦੇ ਵਿੱਚ ਬਹੁਤ ਐਡਮਿਨਿਸਟ੍ਰੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਸੋਸ਼ਲੀ ਬੜੀ ਪ੍ਰੋਬਲਮਸ ਆ। ਔਰ ਮਹਾਰਾਜਾ ਨੇ ਉਹਨੂੰ ਆ ਕੇ ਇੱਕ ਐਸੀ ਸਟੇਬਿਲਿਟੀ ਦੇਤੀ। ਔਰ ਸਭ ਤੋਂ ਵੱਡਾ ਖਤਰਾ ਔਰ ਉਹ ਸਨ ਅੰਗਰੇਜ਼ ਜਿਹਨੂੰ ਕਿ ਮੈਂ ਸਾਫ਼ ਕਰਨੀ ਹੈ ਕਿ ਉਹ ਦੰਦ ਕੱਢ ਕੇ ਬੈਠੇ ਸਨ ਕਿ ਕਦੋਂ ਪੰਜਾਬ ਨੂੰ ਖੜਮ ਕਰਨ। ਮਹਾਰਾਜਾ ਰਣਜੀਤ ਸਿੰਘ ਨੇ ਤਕਰੀਬਨ ਸਮਝੋ ਕਿ 40 ਸਾਲ ਤੱਕ 40 ਸਾਲ ਅਸੀਂ ਜਿਸਲੇ ਮੂੰਹ ਬੋਲਦੇ ਹਾਂ ਤੇ ਲੱਗਦਾ ਕਿ 2-4 ਦਿਨ ਦੀ ਗੱਲ ਹੈ। ਬਾਈ ਵਾਜ਼ ਅ ਲੌਂਗ ਜਰਨੀ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਕਾਮਯਾਬੀ ਦੇ ਨਾਲ ਤੈਅ ਕੀਤਾ। ਔਰ ਉਸ ਦੇ ਵਿੱਚ ਜਿੱਥੇ ਉਹਨਾਂ ਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ, ਬਹੁਤ ਸਾਰੇ ਬੜੇ ਡਿਪਲੋਮੈਟਿਕ ਮਿਸ਼ਨਸ ਜਿਹੜੇ ਸਨ ਉਹਨਾਂ ਸਕਸੈਸਫੁਲੀ ਹੈਂਡਲ ਕੀਤਾ। ਆਪਣੀ ਫੋਰਨ ਪਾਲਿਸੀ ਜਿਹੜੀ ਆ ਉਹਨਾਂ ਦੀ ਬੜੀ ਸਟਰੋਂਗ ਸੀ, ਇਕਨੋਮਿਕਲ ਪਾਲਿਸੀ ਬੜੀ ਸਟਰੋਂਗ ਸੀ, ਐਜੂਕੇਸ਼ਨਲ ਪਾਲਿਸੀ। ਮੈਨੂੰ ਇਹਨਾਂ ਗੱਲਾਂ ਦਾ ਉਦੋਂ ਜ਼ਿਆਦਾ ਕਨਵਿਕਸ਼ਨ ਮਿਲੀ ਜਦੋਂ ਮੈਂ ਡਾਇਰੈਕਟਰ ਪੰਜਾਬ ਆਰਕਾਈਵਸ ਦੇ ਤੌਰ ਤੇ ਕੰਮ ਕਰਦੀ ਸੀ ਤੇ ਮੈਂ ਅੰਗਰੇਜ਼ਾਂ ਦੀਆਂ ਡਾਕੂਮੈਂਟਸ ਪੜ੍ਹੀਆਂ ਜਿਹਦਾ ਚ ਕਿ ਉਹਨਾਂ ਨੇ ਜਿਹੜੀਆਂ ਕੰਫੀਡੈਂਸ਼ੀਅਲ ਤਾਂ ਪਬਲਿਕ ਤੱਕ ਉਹ ਗੱਲਾਂ ਨਹੀਂ ਪਹੁੰਚੀਆਂ, ਲੇਕਿਨ ਮੈਂ ਉਹ ਡਾਕੂਮੈਂਟ ਨੂੰ ਫਰਸਟ ਹੈਂਡ ਸਟੱਡੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਸੋਸਾਇਟੀ ਜਿਹੜੀ ਸੀ ਉਹ ਨਾ ਸਿਰਫ ਹੈ ਕਿ ਜੰਗਾਂ ਜਿੱਤਦੇ ਪਏ ਸੀ ਬਲਕਿ ਇਕਨੋਮਿਕਲੀ ਵੀ ਇਟ ਵਾਜ਼ ਅ ਵੈਰੀ ਸਟਰੋਂਗ ਸੋਸਾਇਟੀ। ਅਗੇਨ ਉਹਦੇ ਸਾਨੂੰ ਬਹੁਤ ਸਾਰੇ ਐਵੀਡੈਂਸਿਸ ਮਿਲਦੇ ਨੇ ਜਿਨ੍ਹਾਂ ਨੂੰ ਕਿ ਮੈਂ ਆਪਣੇ ਫਿਰ ਥੀਸਿਸ ਦੇ ਵਿੱਚ ਸ਼ਾਮਿਲ ਕਰਕੇ ਉਹਦਾ ਹਿੱਸਾ ਬਣਾਇਆ। ਇਸ ਤੋਂ ਇਲਾਵਾ ਲਾਹੌਰ ਦੇ ਵਿੱਚ ਅਮੂਮਨ ਇਲਮੋ ਅਦਬ ਦੇ ਨਾਲ ਤਾਲੁਕ ਨਹੀਂ ਜੋੜਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਨੂੰ, ਲੇਕਿਨ ਇੱਥੇ 200 ਤੋਂ ਜ਼ਿਆਦਾ ਪਬਲਿਕੇਸ਼ਨ ਹਾਊਸਿਸ ਮੌਜੂਦ ਸਨ ਜਿੱਥੇ ਕਿ ਕਿਤਾਬਾਂ ਛਪਦੀਆਂ ਸੀ। ਔਰ ਉਸ ਦਾ ਤੁਹਾਨੂੰ ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਜਿਸਲੇ ਅੰਗਰੇਜ਼ ਆਂਦਾ ਹੈ ਤੇ ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਸੀ ਉਹ 87% ਸੀ ਤੇ ਲਾਹੌਰ ਦਾ ਲਿਟਰੇਸੀ ਰੇਟ 93% ਸੀ। ਬਦਕਿਸਮਤੀ ਦੇ ਨਾਲ ਸਾਡੀ ਮੇਨ ਸਟ੍ਰੀਮ ਜਿਹੜਾ ਮੀਡੀਆ ਹੈ ਉਹਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਕੋਈ ਬਹੁਤੀ ਧਿਆਨ ਨਹੀਂ ਦਿੱਤਾ ਜਾਂਦਾ। ਸਾਨੂੰ ਬੜੀ ਨੈਗੇਟਿਵ ਗੱਲਾਂ ਜਿਹੜੀਆਂ ਨੇ ਉਸ ਤੌਰ ਤੇ ਹਵਾਲੇ ਨਾਲ ਦੱਸੀਆਂ ਜਾਂਦੀਆਂ ਨੇ ਔਰ ਉਸ ਨੈਗੇਟਿਵਿਟੀ ਦੇ ਵਿੱਚ ਇੱਕ ਸਬੂਤ ਦਿੱਤਾ ਜਾਂਦਾ ਕਿ ਜੀ ਪੰਜਾਬੀਆਂ ਤੋਂ ਵੱਧ ਕੇ ਜਾਹਿਲ ਤੇ ਅਖੜ ਤੇ ਬੇਵਕੂਫ ਕੌਮ ਕੋਈ ਨਹੀਂ ਸੀ। ਹਾਲਾਂਕਿ ਜਿਸਲੇ ਤੁਸੀਂ ਤਾਰੀਖ ਦਾ ਮੁਤਾਲਿਆ ਕਰਦੇ ਹੋ ਤੇ ਤੁਹਾਨੂੰ ਬਾਰ-ਬਾਰ ਐਵੀਡੈਂਸਿਸ ਮਿਲਦੇ ਨੇ ਜਿਸ 'ਚ ਪਤਾ ਚੱਲਦਾ ਹੈ ਕਿ ਇਸ ਕੌਮ ਨੇ ਮੁਖਤਲਿਫ ਮੌਕਿਆਂ ਦੇ ਉੱਤੇ ਕਿਤਨੀ ਜ਼ਿਆਦਾ ਕੁਰਬਾਨੀਆਂ ਵੀ ਦਿੱਤੀਆਂ ਔਰ ਕਿਤਨਾ ਜ਼ਿਆਦਾ ਸਟਰੋਂਗਲੀ ਕੰਮ ਕੀਤਾ। ਔਰ ਇੰਟੈਲੀਜੈਂਸ ਦੇ ਹਵਾਲੇ ਦੇ ਨਾਲ ਔਰ ਸਕੋਲਰਲੀ ਇਨਪੁਟ ਦੇ ਲਿਹਾਜ਼ ਦੇ ਨਾਲ ਦੁਨੀਆ ਦੀਆਂ ਚੰਦ ਬਿਹਤਰੀਨ ਕੌਮਾਂ 'ਚੋਂ ਸਨ। ਸਕਾਲਰ ਜਿਹੜਾ ਉਹ ਕਦੀ ਸੁਣੀ ਕਈ ਕਵਾਈ ਗੱਲ ਦੇ ਉੱਤੇ ਨਹੀਂ ਜਾਂਦਾ। ਸਕਾਲਰ ਜਿਹੜਾ ਉਹਨੂੰ ਐਵੀਡੈਂਸ ਚਾਹੀਦਾ ਹੁੰਦਾ ਉਹਦੇ ਨਾਲ ਤਮਾਮ ਗੱਲਾਂ ਦਾ ਐਵੀਡੈਂਸ ਜਿਹੜਾ ਫਿਰ ਮੈਂ ਆਪਣੀ ਥੀਸਿਸ 'ਚ ਸ਼ਾਮਿਲ ਕੀਤਾ ਜਿਸ ਕਿ ਮੈਂ ਹੁਣ ਇੱਕ ਕਿਤਾਬ ਦੀ ਸੂਰਤ 'ਚ ਲੈ ਕੇ ਆ ਰਹੀ ਹਾਂ ਔਰ ਮੇਰਾ ਖਿਆਲ ਹੈ ਬੜੀ ਜਲਦੀ ਕੋਈ ਅੱਲਾ ਦਾ ਨੇਕ ਬੰਦਾ ਕੋਈ ਪਬਲਿਸ਼ਰ ਲੱਭ ਜਾਏਗਾ ਜਿਹੜਾ ਕਿ ਉਹਨੂੰ ਛਾਪ ਵੀ ਦੇਵੇਗਾ। In the meanwhile, क्योंकि आज बड़ा ही मुख्तसर वक्त है मेरे को, मैं कभी भी अपने टाइम से एक्सीड नहीं करती। मेरी एक सारे अपने बैठे हैं वैसे नेशनल इंटरनेशनल सब लोग मौजूद ने, उन्होंने एक बड़ी हंबल रिक्वेस्ट है कि अपने आने वाले बच्चों जो यंगस्टर्स ने
they are very disillusioned about their roots, about their originality and about their ancestors. ਉਹਨਾਂ ਨੇ ਇੰਨੀਆਂ ਕੁ ਭੈੜੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਜਦੋਂ ਮੇਰੇ ਵਰਗਾ ਜਾ ਕੇ ਗੱਲ ਕਰਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਝੂਠ ਹੀ ਹੈ। ਜ਼ਰੂਰਤ ਹੈ ਕਿ ਉਹਨਾਂ ਨੂੰ ਡਾਕੂਮੈਂਟਸ ਦੇ ਨਾਲ ਕਨਵਿਕਸ਼ਨ ਦੇ ਨਾਲ ਉਹਨਾਂ ਨੂੰ ਦੱਸਿਆ ਜਾਏ ਕਿ ਸਾਡਾ ਮਾਜ਼ੀ ਕੀ ਸੀ, ਕਿਉਂਕਿ ਸਿੱਧੀ ਜੀ ਗੱਲ ਹੈ ਕਿ ਜਿਹੜੀਆਂ ਕੌਮਾਂ ਆਪਣੀ ਮਾਜ਼ੀ ਭੁੱਲਦੀਆਂ ਨੇ ਉਹਨਾਂ ਨੂੰ ਉਹਨਾਂ ਦਾ ਮੁਸਤਕਬਲ ਵੀ ਜਿਹੜਾ ਉਹ ਭੁੱਲ ਜਾਂਦਾ ਹੈ। ਸੋ my humble request to all the people who are sitting here and ਭਾਵੇਂ ਉਹ ਕਿਤੇ ਤੇ ਵੀ ਨੇ ਆਪਣੇ youngsters ਨੇ ਗੱਲਾਂ ਜ਼ਰੂਰ ਦੱਸੋ। ਉਸ ਤੋਂ ਇਲਾਵਾ ਸਾਡੇ ਸਭ ਦੀ ਛੋਟੀ ਛੋਟੀ ਕਾਵਿਸ਼ ਜ਼ਰੂਰ ਹੁੰਦੀ ਹੈ, ਜਿਸ ਤਰ੍ਹਾਂ ਸਾਡੀ ਤੀਜੀ ਕਾਨਫਰੰਸ ਚੱਲ ਰਹੀ ਹੈ, ਇੱਕ ਬਹੁਤ ਵੱਡੀ ਐਫਰਟ ਹੈ ਉਹਦਾ ਚ ਬੱਚਿਆਂ ਨੂੰ ਇੰਗੇਜ ਕਰਨ ਦੀ, ਯੰਗਸਟਰਸ ਨੂੰ ਇੰਗੇਜ ਕਰਨ ਦੀ। ਦੂਜਾ ਮੈਂ ਇੱਕ ਕੰਮ ਛੋਟਾ ਜਿਹਾ ਜਿਹੜਾ ਨਾ ਉਹ ਮੈਂ ਟਿਲ ਡੇਟ ਮੈਂ ਅੰਗਰੇਜ਼ੀ ਚ ਕਰਦੀ ਪਈ ਸਾਂ, ਮੈਂ ਆਪਣਾ ਇੱਕ YouTube ਚੈਨਲ ਬਣਾਇਆ ਸੀ, ਲੇਕਿਨ ਹੁਣ ਮੈਂ ਬੜੀ ਸੀਰੀਅਸਲੀ ਸੋਚ ਰਹੀ ਹਾਂ ਕਿ ਮੈਂ ਉਹਦੇ ਚ ਪੰਜਾਬੀ ਦੇ ਵਿੱਚ ਔਰ ਉਰਦੂ ਦੇ ਵਿੱਚ ਵੀ ਗੱਲ ਕਰਾਂਗੇ, ਖਸੂਸਨ ਪੰਜਾਬੀ ਚ, ਜਿਹਦੇ ਚ ਕਿ ਸਾਡਾ ਯੰਗਸਟਰ ਜਿਹੜਾ ਉਹ ਗੱਲਾਂ ਨੂੰ ਸੁਣੇ ਸਮਝੇ, ਉਦੋਂ ਪਤਾ ਚੱਲੇ ਕਿ ਸਾਡੇ ਨਾਲ ਸਾਡਾ ਮਾਜ਼ੀ ਕੀ ਰਿਹਾ। ਔਰ ਇਹਨਾਂ ਸਾਰੀਆਂ ਸਿਲਸਿਲਿਆਂ ਦੇ ਵਿੱਚ ਮੈਂ ਤਿਆਰੀ ਮੈਂ ਥੋੜੀ ਜਿਹੀ ਹੋਰ ਕੀਤੀ ਸੀ, लेकिन क्योंकि वक्त भी ऐसा नहीं है, कुछ मूड भी ऐसा नहीं है, लेकिन मैं कोशिश करांगी कि अपने डिफरेंट फोरम्स के जरिए गल्लां नूं जारी रखा जाए। वी हैव अ लॉट टू शेयर, साडे कोल दुनिया नूं देण लई बहुत कुछ है। ये वक्त आ गया है कि दुनिया नूं यह दसिया जाए कि पंजाबी जिहड़ा है वो गिद्दे ते पगड़े ही नहीं सोने पांदा, बल्कि वो बहुत बड़ा स्कॉलर भी है। थैंक यू।